ਕਾਗਜ਼ੀ ਸ਼ੇਰ ਵਾਲਾ ਰਵੱਈਆ ਦਿਖਾਉਂਦੇ ਆ। ਅੱਜ ਮੋਦੀ ਗੁਜਰਾਤ ਦੇ ਵਿੱਚ ਸੀ ਔਰ ਉੱਥੇ ਕਹਿ ਰਿਹਾ स्वदेशी स्वदेशी स्वदेशी, घर जाओ लिस्ट बनाओ 24 घंटे में तुम क्या इस्तेमाल करते हो, सब स्वदेशी करो। ਹੁਣ ਇਹ ਸਾਰਾ ਜਿਹੜਾ ਕਾਗਜ਼ੀ ਸ਼ੇਰ ਵਾਲਾ ਰਵੱਈਆ ਹੈ ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੈ ਔਰ ਲੋਕ ਤਾਂ ਗੁੰਮਰਾਹ ਹੁੰਦੇ ਵੀ ਨੇ। इंडिया आईज 40 नेशंस फॉर एक्सपोर्ट्स एमिड टैरिफ्स। एक पासे ਦਾ ਨਾਰਾ ਦੇ ਰਹੇ ਨੇ ਜੀ स्वदेशी, ਆਪਣੀਆਂ ਚੀਜ਼ਾਂ ਇਸਤੇਮਾਲ ਕਰੋ। ਭਾਈ ਗੱਲ ਆਪਣੀਆਂ ਚੀਜ਼ਾਂ ਜਾਂ ਦੂਜਿਆਂ ਦਾ ਨਹੀਂ ਹੈ। ਜਿਹੜੇ ਤੁਹਾਡੀ ਇਹਨਾਂ ਅਮਰੀਕਾ ਦਾ $120 ਬਿਲੀਅਨ ਤੁਹਾਡੇ ਕਾਫਰਸ ਦੇ ਵਿੱਚ ਆ ਰਿਹਾ ਸੀ, ਕਿੰਨਿਆਂ ਦੀ ਲੇਬਰ, ਕਿੰਨਿਆਂ ਨੂੰ ਕੰਮ, ਕਿੰਨਿਆਂ ਨੂੰ ਦੂਸਰਾ, ਉਹ ਚੀਜ਼ਾਂ ਤਾਂ ਇਹਨਾਂ ਦੀ ਮਾਰਕੀਟ ਰਹੀ ਸੀ। ਜਦੋਂ ਪ੍ਰੈਪਰੇਸ਼ਨ ਹੀ ਉੱਤੇ ਨਹੀਂ ਹੈ, स्वदेशी ਤਾਂ ਤੁਸੀਂ ਉਹ ਖਾਈ ਜਾਓ, ਉੱਥੇ ਬੈਠੇ ਗਊ ਮੂਤਰ ਪੀ ਜਾਓ, ਗੋਆ ਤੁਹਾਡੇ ਕੋਲ ਖਾਣ ਨੂੰ ਹੈਗਾ, ਪਰ ਹੋਰ ਉਸ ਤੋਂ ਇਲਾਵਾ ਤੁਹਾਡੇ ਕੋਲ ਕੀ ਹੈ, ਤੁਸੀਂ ਕੀ ਬਣਾਉਂਦੇ ਹੋ। ਕਹਿ ਰਹੇ ਨੇ ਜੀ ਅਸੀਂ 40 ਮੁਲਕ ਜਿਹੜੇ ਨੇ ਉਹ ਜ਼ੀਰੋ ਡਾਊਨ ਕੀਤੇ ਨੇ, ਜਿਨ੍ਹਾਂ ਦੇ ਵਿੱਚ UK, ਜਾਪਾਨ, ਟਰਕੀ, ਸਾਊਥ ਕੋਰੀਆ, ਇਹ ਸਾਰੇ ਜਿਹੜੇ ਨੇ, ਔਰ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ $10 ਬਿਲੀਅਨ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਟੈਕਸਟਾਈਲ ਐਂਡ ਐਪਰਲ, ਉਹਦੀ ਮਾਰਕੀਟਿੰਗ ਹੋ ਸਕੇ। MJ ਅਕਬਰ ਇਹ ਪ੍ਰੋ ਇੰਦਰਾ ਗਾਂਧੀ ਰਿਹਾ, ਉਹ ਕਹਿੰਦਾ ਜੀ ਟਰੰਪ ਸੈਡ ਟੈਰਿਫ ਐਨ ਐਕਸਰਸਾਈਜ਼ ਇਨ ਪਾਵਰ ਬਟ ਵਿਲ ਵੀਕਨ ਅਮਰੀਕਾ। Even RSS ਦਾ ਮੁਖੀ ਕਹਿ ਰਿਹਾ ਇੰਟਰਨੈਸ਼ਨਲ ਟ੍ਰੇਡ should happen voluntarily not under pressure, says ਮੋਹਨ ਭਾਗਵਤ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵੱਲੋਂ ਲਾਏ ਟੈਰਿਫ ਨੇ ਭਾਰਤ ਨੂੰ ਸੁੰਨ ਕਰ ਦਿੱਤਾ ਹੈ, ਪਰ ਟੈਰਿਫ ਦਾ ਝੰਬਿਆ ਤੇ ਬੌਂਦਲਿਆ ਹੋਇਆ ਭਾਰਤ ਕਾਗਜ਼ੀ ਸ਼ੇਰ ਬਣਨ ਦੀ ਕੋਸ਼ਿਸ਼ ਕਰ ਰਿਹਾ ਹੈ। ਸੋ ਉਸ ਦੇ ਲੀਡਰਾਂ ਵੱਲੋਂ ਸਵਦੇਸ਼ੀ ਮਾਲ ਵਰਤੋਂ ਦਾ ਪ੍ਰੋਪੇਗੈਂਡਾ ਕੀਤਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਹੀ ਜੁੜੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਪੰਜਾਬੀ ਦਾ ਅਖਾਣ ਹੈ ਕਿ ਵਕਤੋਂ ਖੁੰਝੀ ਡੂਮਣੀ ਗਾਵੇ ਆਲ ਪਤਾਲ। ਵੇਲੇ ਦਾ ਰਾਗ ਹੁੰਦਾ ਹੈ, ਤੇ ਜਦੋਂ ਤੁਹਾਨੂੰ ਰਾਗ ਭੁੱਲ ਜਾਏ ਜਾਂ ਤੁਸੀਂ ਵੇਲਾ ਖੰਝਾ ਲਓ ਤੇ ਫਿਰ ਤੁਸੀਂ ਉਰਲਾ ਪਰਲਾ ਬੋਲ ਕੇ ਇਧਰਲਾ ਉਧਰਲਾ ਆਲ ਪਤਾਲ ਕਰਕੇ ਤੁਸੀਂ ਬੁੱਤਾ ਸਾਰਦੇ ਹੋ, ਜਿਵੇਂ ਪੰਜਾਬੀ 'ਚ ਕਹਿੰਦੇ ਨੇ। ਹੁਣ ਇੱਕ ਪਾਸੇ ਤਾਂ ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਜ਼ਿਕਰ ਕੀਤਾ ਵੀ ਅਮਰੀਕਾ ਨੇ 90s ਦੇ ਵਿੱਚ ਜਦੋਂ ਇਹ ਚਾਈਨਾ ਦੇ ਰਾਈਜ਼ ਦੀ ਗੱਲ ਨੂੰ ਰਿਅਲਾਈਜ਼ ਕੀਤਾ ਤਾਂ ਉਹਨਾਂ ਨੇ ਇੰਡੀਆ ਨੂੰ ਐਜ਼ ਏ ਬੁਲਵਾਕ ਅਗੇਂਸਟ ਚਾਈਨਾ ਡਿਵੈਲਪ ਕਰਨ ਦੀ ਲਾਈਨ ਦੇ ਥੱਲੇ ਇੰਡੀਆ ਦਾ ਵੀ ਪ੍ਰੈਸ਼ਰ ਬਿਲਡ ਕੀਤਾ। 1992 'ਚ ਆਰਥਿਕ ਸੁਧਾਰਾਂ ਦੇ ਨਾਂ ਥੱਲੇ ਜਦੋਂ ਨਰਸਿਮਹਾ ਰਾਓ ਪ੍ਰਾਈਮ ਮਿਨਿਸਟਰ ਸੀ ਔਰ ਮਨਮੋਹਨ ਸਿੰਘ ਨੂੰ ਰਿਜ਼ਰਵ ਬੈਂਕ ਤੋਂ ਲਿਆ ਕੇ ਫਾਈਨੈਂਸ ਮਿਨਿਸਟਰ ਬਣਾਇਆ ਗਿਆ, ਜਿਹੜੇ ਆਰਥਿਕ ਸੁਧਾਰ ਅਸਲ ਦੇ ਵਿੱਚ ਇਹ ਸੀ ਕਿ ਇੰਡੀਆ ਦੇ ਦਰਵਾਜ਼ੇ ਮਲਟੀਨੈਸ਼ਨਲਸ ਲਈ ਖੋਲ੍ਹਣ ਔਰ ਉਹਦੇ 'ਚੋਂ ਹੀ ਫੋਰਨ ਡਾਇਰੈਕਟ ਇਨਵੈਸਟਮੈਂਟ FDI ਦਾ ਕਾਨਸੈਪਟ ਵੀ ਆਇਆ, ਜਿਹਦਾ ਇਹ ਸੀ ਕਿ 49% ਸ਼ੇਅਰ ਬਾਹਰਲੀਆਂ ਕੰਪਨੀਆਂ ਦਾ ਹੋ ਸਕਦਾ ਹੈ, 51% ਵਾਲਾ ਪਾਰਟਨਰ ਵਿਦਨ ਇੰਡੀਆ ਹੋਏਗਾ। ਲੇਕਿਨ ਤੁਸੀਂ 90s ਤੋਂ ਪਹਿਲਾਂ ਜਿਹੜਾ ਭਾਰਤ ਦੇ ਵਿੱਚ ਓਵਰਆਲ ਸਿਸਟਮ ਸੀ, ਜਿਸ ਨੂੰ ਇੰਸਪੈਕਟਰੀ ਰਾਜ ਕਿਹਾ ਜਾਂਦਾ ਸੀ, ਬਿਲਕੁਲ ਸੋਵੀਅਤ ਪੈਟਰਨ ਦੇ ਉੱਤੇ ਸਰਕਾਰੀ ਕੰਟਰੋਲ, ਟੈਰਿਫ ਦੀ ਐਵੇਂ ਨਹੀਂ ਪ੍ਰੈਜ਼ੀਡੈਂਟ ਟਰੰਪ ਕਿੰਗ ਆਫ ਟੈਰਿਫ ਔਰ ਮਹਾਰਾਜਾ ਆਫ ਟੈਰਿਫ ਜਾਂ ਇਹ ਲਫ਼ਜ਼ ਇਸਤੇਮਾਲ ਕਰਦੇ, ਈਵਨ ਹਰ ਚੀਜ਼ ਨੂੰ ਜਿਹੜਾ ਉਹ ਸਰਕਾਰ ਦਾ ਕੰਟਰੋਲ ਸੀ। ਔਰ ਅਸੀਂ ਜਦੋਂ ਨਵੀਂ ਜਨਰੇਸ਼ਨ ਨੂੰ ਦੱਸਦੇ ਹਾਂ ਕਿ ਵੀ ਈਵਨ ਟਰਾਂਜ਼ਿਸਟਰ ਰੇਡੀਓ ਦਾ ਵੀ ਲਾਇਸੈਂਸ ਹੁੰਦਾ ਸੀ, ਤੇ ਫਿਰ ਕਿਸੇ ਨੇ ਮੈਂਸ਼ਨ ਕੀਤਾ ਜੀ ਸਾਈਕਲ ਦਾ ਵੀ ਲਾਇਸੈਂਸ ਹੁੰਦਾ ਸੀ, ਉਹਦਾ ਵੀ ਤੁਹਾਨੂੰ ਪੇ ਕਰਨਾ ਪੈਂਦਾ। ਇਹਨਾਂ ਹਰ ਚੀਜ਼ ਦੇ ਉੱਤੇ ਕੰਟਰੋਲ, ਬਾਹਰਲੀ ਚੀਜ਼ ਦਾ ਇਹੀ ਕਾਰਨ ਸੀ ਉਹਨਾਂ ਜ਼ਮਾਨਿਆਂ 'ਚ। ਨੇਪਾਲ ਇੱਕ ਐਸਾ ਮੁਲਕ ਸੀ ਜਿੱਥੇ ਅਮਰੀਕਨ ਸਮਾਨ ਮਿਲਦਾ ਸੀ, ਉੱਥੇ ਦਾ ਕੋਈ ਬਾਹਰਲਾ ਵੜ ਹੀ ਨਹੀਂ ਸਕਦਾ ਚੀਜ਼, ਇੰਨਾ ਕੰਟਰੋਲ ਕਮਿਊਨਿਸਟ ਪੈਟਰਨ ਦੇ ਉੱਤੇ। ਔਰ ਜਦੋਂ ਹੀ ਮਲਟੀਨੈਸ਼ਨਲਸ ਦੇ ਲਈ ਰਾਹ ਖੁੱਲ੍ਹਿਆ, ਜ਼ਾਹਰ ਹੈ ਵੀ ਅਮਰੀਕਾ ਨੇ ਵੀ ਭਾਰਤ ਪ੍ਰਤੀ ਦਰਿਆਦਿਲੀ ਦਿਖਾਣੀ ਸ਼ੁਰੂ ਕੀਤੀ। ਉਹਦਾ ਜਿਹੜਾ ਹਿਊਮਨ ਰਾਈਟਸ ਦਾ ਰੈਕਡ ਸੀ, ਕਿਉਂਕਿ ਇਹ ਉਹ ਪੀਰੀਅਡ ਹੈ 1992 ਦਾ ਜਦੋਂ ਸੋ ਕਾਲਡ ਇਕਨੋਮਿਕਲ ਰਿਫਾਰਮ ਹੁੰਦਾ ਹੈ, ਜਦੋਂ ਕਿ ਮੈਕਸਿਮਮ ਕਿਲਿੰਗਸ ਪੰਜਾਬ 'ਚ ਹੋ ਰਹੀਆਂ। 92 ਤੋਂ 95 ਤੱਕ ਪਹੁੰਚਦੇ ਆ ਇਹਨਾਂ 2-2.5 ਸਾਲਾਂ ਦੇ ਵਿੱਚ 50,000 ਤੋਂ ਜ਼ਿਆਦਾ ਸਿੱਖ ਨੌਜਵਾਨ ਜਿਹੜੇ ਨੇ ਉਹਨਾਂ ਨੇ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰੇ। ਔਰ ਇਸ ਦੇ ਬਾਵਜੂਦ ਜਿਹੜੀ ਪਾਲਿਸੀ ਖਾਸ ਤੌਰ 'ਤੇ ਕਲਿੰਟਨ ਨੇ ਲਈ, ਉਹਨਾਂ ਨੇ ਕਿਹਾ ਕਿ ਜੀ ਅਸੀਂ ਫਾਈਨੈਂਸ਼ੀਅਲ ਇੰਟਰੈਕਸ਼ਨ ਇਸ ਲਈ ਵੀ ਜਾਰੀ ਰੱਖ ਰਹੇ ਹਾਂ ਭਾਰਤ ਨਾਲ, ਜਾਂ ਸਾਡੀ ਨੀਤੀ 'ਚ ਬਦਲਾਅ ਹੋਇਆ ਜਾਂ ਚੀਨ ਦੇ ਨਾਲ ਵੀ, ਹਾਲਾਂਕਿ ਚਾਈਨਾ 'ਚ ਵੀ ਵਾਇਓਲੇਸ਼ਨ ਤਾਂ ਹੋ ਰਹੀ ਸੀ ਉਦੋਂ ਵੀ ਹਿਊਮਨ ਰਾਈਟਸ ਦੀ, ਅੱਜ ਵੀ ਹੋ ਰਹੀ ਹੈ, ਕਿ ਵੀ
ਉਹਦੇ ਨਾਲ ਅਸੀਂ ਮੋਰ ਸਾਡੀ ਐਕਸੈਸ ਹੋਏਗੀ ਜਦੋਂ ਅਸੀਂ ਇੰਟਰੈਕਟ ਕਰਾਂਗੇ ਫਾਈਨੈਂਸ਼ੀਅਲੀ ਵੀ, ਤੇ ਉਹ ਹਿਊਮਨ ਰਾਈਟਸ ਰੈਕੋਰਡ ਨੂੰ ਵੀ ਇੰਪਰੂਵ ਕਰੇਗਾ। ਸੋ ਉਹ ਜਿਹੜਾ 92-94 ਦਾ ਦੌਰ ਸੀ, ਕਿਉਂਕਿ ਉਦੋਂ ਕਿ ਉਹਨਾਂ ਨੇ ਮਲਟੀਨੈਸ਼ਨਲਸ ਦੇ ਲਈ ਖੋਲ੍ਹ ਦਿੱਤਾ ਮੁਲਕ, ਨਤੀਜੇ ਦੇ ਤੌਰ ਦੇ ਉੱਤੇ ਜਿਹੜਾ ਸਿੱਖ ਕਿਲਿੰਗਸ ਔਰ ਜੋ ਸੀ ਰਿਪੋਰਟਾਂ ਆਉਂਦੀਆਂ ਰਹੀਆਂ, ਸਟੇਟ ਡਿਪਾਰਟਮੈਂਟ ਦੀ ਵੀ ਮਾੜੀ ਮੋਟੀ ਆਈ, ਪ੍ਰਾਈਵੇਟ ਹਿਊਮਨ ਰਾਈਟਸ ਵਾਚ ਦੀ ਜਾਂ ਐਮਨੈਸਟੀ ਦੀ, ਲੇਕਿਨ ਪਾਲਿਸੀ ਜਿਹੜੀ ਸੀ ਅਮਰੀਕਾ ਦੀ, ਕਿਉਂਕਿ ਸੋਵੀਅਤ ਯੂਨੀਅਨ ਟੁੱਟ ਗਿਆ ਸੀ 15 ਹਿੱਸਿਆਂ 'ਚ, ਔਰ ਅਮਰੀਕਾ ਜਿਹੜਾ ਹੈ ਉਹ ਪੂਰੀ ਤਰ੍ਹਾਂ ਉੱਧਰ ਚੁੱਕਿਆ। ਔਰ ਫਿਰ ਨੈਕਸਟ ਜੇ ਕਹਿਣਾ ਹੋਏ ਵੀ 24-25 ਸਾਲ ਇੰਡੀਆ ਨੇ ਖੂਬ ਆਨੰਦ ਮਾਣਿਆ, 35 ਸਾਲ ਹੀ ਜੇ 90ਵਾਂ ਤੋਂ ਅਸੀਂ ਗੱਲ ਕਰੀਏ, ਨਤੀਜੇ ਦੇ ਤੌਰ ਤੇ ਉਹਨਾਂ ਦੇ ਹੌਸਲੇ ਇਸ ਹੱਦ ਤੱਕ ਵਧੇ ਕਿ ਉਹਨਾਂ ਨੇ 2023 ਦੇ ਵਿੱਚ ਟਰਾਂਸਨੈਸ਼ਨਲ ਰਿਪਰੈਸ਼ਨ ਅਮਰੀਕਾ ਦੀ ਸੋਇਲ ਤੇ, ਕੈਨੇਡਾ ਦੇ ਔਰ ਯੂਕੇ ਦੇ ਵਿੱਚ ਜੋ ਉਹਨਾਂ ਦੀਆਂ ਜਿਹੜੀਆਂ ਨੇ ਉਹ ਕਿਲਿੰਗ ਸਪਰੀ ਹੈ ਉਹ ਉਹਨਾਂ ਨੇ ਸ਼ੁਰੂ ਕੀਤੀ। ਸੋ ਇਸ ਸਾਰੇ ਪੀਰੀਅਡ ਦੇ ਦੌਰਾਨ ਇੰਡੀਆ ਇਹ ਸਮਝਦਾ ਸੀ ਕਿ ਅਸੀਂ ਤਾਂ ਜਿਹੜਾ ਹੈ ਉਹ ਅਮਰੀਕਾ ਦੇ ਦੱਤਕ ਪੁੱਤਰ ਹੈ, ਅਡਾਪਟਡ ਸਨ ਹੈ, ਸਾਡੇ ਵੱਲ ਕੌਣ ਦੇਖ ਸਕਦਾ, ਅਸੀਂ ਤਾਂ ਸਪੈਸ਼ਲ ਸਾਡਾ ਰੁਤਬਾ ਹੈ। ਔਰ ਦੂਜੇ ਤੀਜੇ ਔਰ ਜਿਵੇਂ ਰੈੱਡ ਕਾਰਪੇਟ ਵੈਲਕਮ, ਇਹਦੇ ਬਾਵਜੂਦ ਕਿ ਮੋਦੀ ਜਿਹੜਾ ਕਿਲਰ ਬੁੱਚਰ ਆਫ ਗੁਜਰਾਤ ਜਿਹਨੂੰ ਕਿਹਾ ਜਾਂਦਾ ਹੈ, 12 ਸਾਲ ਜਿਹਨੂੰ ਅਮਰੀਕਾ, ਕੈਨੇਡਾ, ਯੂਕੇ ਦਾ ਵੀਜ਼ਾ ਨਹੀਂ ਸੀ, ਉਹਨੂੰ ਰੈੱਡ ਕਾਰਪੇਟ ਵੈਲਕਮ ਵਾਈਟ ਹਾਊਸ ਮਿਲਣ ਲੱਗੀ। ਔਰ ਕਲਿੰਟਨ ਤੋਂ ਬਾਅਦ ਦੀਆਂ ਸਾਰੀਆਂ ਹੀ ਪ੍ਰੈਜ਼ੀਡੈਂਸੀਜ਼ ਜਿਹੜੀਆਂ ਨੇ, ਬੁਸ਼ ਦੀਆਂ 2 ਟਰਮਸ, ਓਬਾਮਾ ਦੀਆਂ 2 ਟਰਮਸ, ਟਰੰਪ ਦੀ 1 ਟਰਮ, ਬੁਸ਼ ਜਿਹੜੀ ਬਾਈਡਨ ਦੀ ਪਹਿਲੀ ਟਰਮ ਇੱਕੋ ਹੀ ਮਿਲੀ ਉਹਨੂੰ, ਉਹ ਸਾਰੀ ਜਿਹੜੀ ਨੀਤੀ ਸੀ ਉਹ ਡਿਫਰੈਂਟ। ਹੁਣ ਜਦੋਂ ਅਮਰੀਕਾ ਨੇ ਇਨਫੈਕਟ ਇਹ ਸਾਰੇ ਦੀ ਯੂਜ਼ਫੁਲਨੈਸ ਨੂੰ ਸਾਰਿਆਂ ਨੂੰ ਉਹਦਾ ਮੁਲਾਂਕਣ ਕੀਤਾ ਹੈ ਕਿ ਵੀ ਇਹਨੂੰ ਭਾਰਤ ਨੂੰ ਇੰਨਾ ਪਸਮਾ ਕੇ ਔਰ ਦੂਜਾ ਕੱਢਣਾ ਕੀ ਹੈ ਇਹਨਾਂ ਚੋਂ, ਇਹ ਤਾਂ ਕਾਸੇ ਜੋਗੇ ਨਹੀਂ। ਔਰ ਇਹ ਜਿਹੜੀ ਲਾਈਨ ਲਈ ਕਿ ਭਾਈ ਹੁਣ ਤੁਸੀਂ ਯੱਕ ਰੰਗ ਹੋ ਜਾਂ ਰੂਸ ਦੇ ਖੈਮੇ 'ਚ ਜਾ ਕੇ ਡਿੱਗੋ, ਜਿਵੇਂ ਡਿੱਗੇ ਹੋਏ ਹੋ, ਉਹਨਾਂ ਦਾ ਆਇਲ ਬਾਏ ਕਰ ਰਹੇ ਹੋ, ਫਾਈਨੈਂਸ ਕਰ ਰਹੇ ਹੋ ਉਹਨਾਂ ਦੀ ਵਾਰ ਮਸ਼ੀਨਰੀ ਨੂੰ, ਤੇ ਜਾਂ ਸਾਡੇ ਖੈਮੇ 'ਚ ਆ ਕੇ ਗੱਲ ਕਰੋ। ਟਰੰਪ ਸਿੱਧਾ ਆਦਮੀ ਹੈ ਇਸ ਪੱਖੋਂ, ਉਹ ਕੋਈ ਬਹੁਤਾ। ਔਰ ਨਤੀਜੇ ਦੇ ਤੌਰ ਤੇ ਅਸੀਂ ਦੇਖਦੇ ਹਾਂ ਕਿ ਪਿਛਲੇ ਕੱਲ੍ਹ ਤੋਂ 27 ਅਗਸਤ ਤੋਂ 50%, 25% ਟੈਰਿਫ ਪਹਿਲਾਂ ਸੀ, 25% ਪਨਿਸ਼ਮੈਂਟ, ਪੈਨਲਟੀ। ਇਹ ਟੈਰਿਫ ਨਹੀਂ ਹੈ, ਪੈਨਲਟੀ ਹੈ। ਔਰ ਇਹਨੇ ਜਿਹੜੀ ਭਾਰਤ ਦੀ ਖਾਸ ਤੌਰ ਤੇ, ਹਾਲਾਂ ਟ੍ਰੇਡ ਤਾਂ ਉਹਨਾਂ ਦੀ $120 ਬਿਲੀਅਨ ਦੇ ਕਰੀਬ, ਲੇਕਿਨ ਕੁਛ ਐਗਜ਼ੈਂਪਟ ਨੇ ਚੀਜ਼ਾਂ ਜਿਨ੍ਹਾਂ ਦੇ ਉੱਤੇ 50% ਟੈਰਿਫ ਨਹੀਂ ਹੋਏਗੀ। ਉਹ ਫਾਰਮਾ ਹੋਏ, ਐਲੂਮੀਨੀਅਮ ਹੋਏ, ਆਇਰਨ ਹੋਏ, ਸ਼ਾਇਦ ਕਾਪਰ ਵੀ ਹੈ। ਲੇਕਿਨ ਆਲਮੋਸਟ 60 ਤੋਂ 65 ਬਿਲੀਅਨ ਡਾਲਰ ਦੀ ਟ੍ਰੇਡ ਐਸੀ ਹੈ ਜਿਨ੍ਹਾਂ ਦੇ ਵਿੱਚ ਕੈਮੀਕਲਸ ਹੈ, ਜਿਊਲਰੀ ਹੈ ਔਰ ਦੂਸਰੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਅਸੀਂ ਜ਼ਿਕਰ ਕਰਾਂਗੇ। ਟੈਕਸਟਾਈਲ ਹੈ ਸਭ ਤੋਂ ਵੱਡਾ ਜਿਹੜਾ 10-11 ਬਿਲੀਅਨ ਡਾਲਰ। ਇਹ ਸਾਰੇ ਹੀ ਜਿਹੜੇ ਨੇ ਪ੍ਰਭਾਵਿਤ ਹੋਣਗੇ। ਔਰ ਜ਼ਾਹਰ ਹੈ ਵੀ ਇਹ ਨਹੀਂ ਹੈ ਵੀ ਉਹ ਚੀਜ਼ਾਂ ਆ ਨਹੀਂ ਸਕਦੀਆਂ ਅਮਰੀਕਾ 'ਚ, ਆਉਣਗੀਆਂ, ਪਰ ਹੁਣ ਉਹੀ ਚੀਜ਼ ਜੇ ਟੈਕਸਟਾਈਲ, ਇੱਕ ਸ਼ਰਟ ਬੰਗਲਾਦੇਸ਼ ਦੀ ਬਣੀ ਹੋਈ ਜਾਂ ਫॉर दैट ਰੀਜ਼ਨ ਕਿਸੇ ਹੋਰ ਸਾਊਥ ਅਮਰੀਕਾ ਦੇ ਮੁਲਕ ਦੀ ਬਣੀ ਹੋਈ ਜਾਂ ਪਾਕਿਸਤਾਨ ਦੀ ਬਣੀ ਹੋਈ $4 ਦੀ ਹੈ, ਤੇ ਭਾਰਤ ਦੀ ਜਿਹੜੀ ਹੈ ਕਿਉਂਕਿ ਟੈਰਿਫ ਉਹਦੇ ਤੇ 50% ਲੱਗਾ ਹੋਏਗਾ, ਉਹ $8 ਦੀ ਹੋਏਗੀ। ਮਾਰਕੀਟ ਤਾਂ ਟਿਕ ਨਹੀਂ ਸਕਣਗੇ। ਹੁਣ ਇਸ ਸਾਰੇ ਦਾ ਔਰ ਇਸ ਵੇਲੇ ਆਲਰੇਡੀ ਹਾਹਾਕਾਰ ਮਚੀ ਹੋਈ ਹੈ ਯੂਪੀ ਦੇ ਵਿੱਚ ਜਿਹੜੀ ਲੇਬਰ ਹੈ ਟੈਕਸਟਾਈਲ ਦੇ ਵਿੱਚ, ਗੁਜਰਾਤ ਜਿੱਥੇ ਜੂਲਰੀ, ਅੱਜ ਹੀ ਮੈਂ ਉਹਨਾਂ ਦੀ ਜਿਹੜੀ ਜੂਲਰੀ ਬੋਰਡ ਦਾ ਚੇਅਰਮੈਨ ਹੈ, ਉਹ ਕਹਿੰਦਾ ਸੀ ਵੀ ਅਸੀਂ ਤਾਂ ਲੇਬਰ, ਚੀਪ ਲੇਬਰ ਦਿੰਦੇ ਹਾਂ ਡਾਇਮੰਡਸ ਔਰ ਦੂਸਰੇ ਕੱਟ ਨੂੰ, ਵੀ ਬਾਕੀ ਸਾਰਾ ਸਟੱਫ ਤਾਂ ਅਸੀਂ ਇੰਪੋਰਟ ਕਰਦੇ ਹਾਂ, ਉਹਨੂੰ ਅਸੀਂ ਕੱਟ ਕਰਦੇ ਹਾਂ, ਪਾਲਿਸ਼ ਕਰਦੇ ਹਾਂ ਔਰ ਉਹਨੂੰ ਅਸੀਂ ਮਾਰਕੀਟ ਦੇ ਵਿੱਚ ਸੁੱਟਦੇ ਹਾਂ। ਹੁਣ ਉਹਨਾਂ ਨੇ ਕਿਹਾ ਵੀ ਆਲਰੇਡੀ ਅਗਸਤ ਹੈ, ਹੁਣ ਆਰਡਰ ਮਿਲਣੇ ਸ਼ੁਰੂ ਹੋ ਜਾਣੇ ਸੀ ਕਿਉਂਕਿ ਕ੍ਰਿਸਮਸ ਤੋਂ ਲੈ ਕੇ ਨਿਊ ਈਅਰ ਤੱਕ ਜਾਂ ਦੂਜੇ ਜੂਲਰੀ, ਔਰ ਉਹਨੇ ਕਿਹਾ ਜੀ ਕੋਈ ਆਰਡਰ ਨਹੀਂ ਹੈ ਔਰ ਲੱਖਾਂ ਲੋਕ ਬੇਕਾਰ ਗੁਜਰਾਤ ਦੇ ਵਿੱਚ ਕਿੰਨਿਆਂ ਨੇ ਇਹ ਡਾਇਮੰਡ ਇੰਡਸਟਰੀ ਜਿਹੜੇ ਲੇਬਰ ਸੀ ਉਹਨਾਂ ਨੇ ਵਿਚਾਰਿਆਂ ਨੇ ਸੁਸਾਈਡ ਕਰਨੇ ਸ਼ੁਰੂ ਕੀਤੇ ਹੋਏ ਨੇ। ਲੇਕਿਨ ਇਸ ਸਭ ਦੇ ਬਾਵਜੂਦ ਬਜਾਏ ਕਿ ਇੰਡੀਅਨ ਲੀਡਰਸ਼ਿਪ ਜਾਂ ਕੋਈ ਵੀ ਜੇ ਗੈਰਤਮੰਦ ਕੌਮ ਹੋਏ, ਗੈਰਤਮੰਦ ਲੋਕ ਹੋਣ, ਗੈਰਤਮੰਦ ਸਰਕਾਰ ਹੋਏ, ਤਾਂ ਹੁਣ ਤੱਕ ਰਿਜ਼ਾਈਨ ਲਿਆ ਹੋਣਾ ਚਾਹੀਦਾ ਸੀ ਸਾਰੀ ਗਵਰਨਮੈਂਟ ਤੋਂ ਵੀ ਤੁਹਾਡੀ ਫੋਰਨ ਪਾਲਿਸੀ ਟੋਟਲੀ ਕਲੈਪਸ ਹੋਈ ਹੈ, ਤੁਹਾਡਾ ਮਿਲਟਰੀ ਮਾਈਟ ਪਾਕਿਸਤਾਨ ਦੇ ਸਾਹਮਣੇ ਨਹੀਂ ਟਿਕ ਸਕਿਆ, ਤੁਸੀਂ ਉਹੀ ਝੂਠ ਆਪਰੇਸ਼ਨ ਸੰਦੂਰ ਕਰੀ ਜਾਂਦੇ ਹੋ। ਤੁਹਾਡਾ ਨੈਰੇਟਿਵ ਈਵਨ ਆਪਰੇਸ਼ਨ ਸੰਦੂਰ ਦੇ ਨਾਂ ਥੱਲੇ ਦੁਨੀਆ ਦੇ ਇੱਕ ਵੀ ਮੁਲਕ ਨੇ ਜਿਹੜਾ ਤੁਹਾਡਾ, ਭੂਟਾਨ ਤੇ ਨੇਪਾਲ ਵੀ ਤੁਹਾਡੇ ਨਾਲ ਨਹੀਂ ਖਲੋਤੇ, ਨਿਕਲੋ ਇੱਥੋਂ। ਲੇਕਿਨ ਉਹਨਾਂ ਨੇ ਆਪਣਾ ਜਿਹੜਾ ਉਹ
ਕਾਗਜ਼ੀ ਸ਼ੇਰ ਵਾਲਾ ਰਵੱਈਆ ਦਿਖਾਉਂਦੇ ਆ। ਅੱਜ ਮੋਦੀ ਗੁਜਰਾਤ ਦੇ ਵਿੱਚ ਸੀ ਔਰ ਉੱਥੇ ਕਹਿ ਰਿਹਾ स्वदेशी स्वदेशी स्वदेशी, घर जाओ लिस्ट बनाओ 24 घंटे में तुम क्या इस्तेमाल करते हो, सब स्वदेशी करो। दुकानों को, व्यापारियों को मैं कहता हूँ कि अपने दुकान के बाहर लाओ, यहाँ स्वदेशी माल बिकता। किसी ने कहा पहला अपना सिर तो पैरों तक देख, तेरिया ਐਨਕਾਂ ਕਿਹੜੇ ਮੁਲਕ ਦੀਆਂ, ਤੇਰਾ ਪੈਨ ਕਿਹੜੇ ਮੁਲਕ ਦਾ, ਤੇਰੇ ਪੈਰਾਂ ਦੀ ਜੁੱਤੀ ਕਿਹੜੇ ਮੁਲਕ ਦੀ ਹੈ। ਔਰ ਜਿਹੜੀ ਕਾਰ 'ਚ ਤੂੰ ਜਾਂਦਾ, ਜਿਹੜੇ ਜਹਾਜ਼ 'ਚ ਚੜ੍ਹਦਾ, ਪਹਿਲਾਂ ਸਵਦੇਸ਼ੀ ਪੁਸ਼ਪਕ 'ਚ ਜਾਇਆ ਕਰ, ਜਿਹੜਾ ਰਾਮਚੰਦਰ ਜੀ ਜਿਹੜੇ ਅਯੁੱਧਿਆ ਤੋਂ ਆਏ ਸੀ, ਉਹ ਬੋਇੰਗ 'ਚ ਬੈਠੇ। ਸੋ ਮਤਲਬ ਜਦੋਂ ਹੁਣ ਇਹ ਸਾਰਾ ਜਿਹੜਾ ਕਾਗਜ਼ੀ ਸ਼ੇਰ ਵਾਲਾ ਰਵੱਈਆ ਹੈ, ਇਹ ਲੋਕਾਂ ਨੂੰ ਗੁੰਮਰਾਹ ਕਰਨ ਲਈ ਹੈ। ਔਰ ਲੋਕ ਤਾਂ ਗੁੰਮਰਾਹ ਹੁੰਦੇ ਵੀ ਨੇ। ਮੈਂ ਤਾਂ ਅਕਸਰ, ਕਿਉਂਕਿ ਮੈਨੂੰ ਕੋਈ ਕਹਿਣ ਲੱਗਾ ਜੀ ਬਹੁਤ ਤਬਦੀਲੀ ਹੋਏਗੀ ਲੋਕਾਂ 'ਚ, ਮੈਂ ਕਿਹਾ ਜਿੱਥੇ 43 ਲੱਖ ਲੋਕ ਕੋਵਿਡ ਦੇ ਨਾਲ ਮਰੇ, ਹਰ ਤੀਸਰਾ ਬੰਦਾ ਦੁਨੀਆ 'ਚ ਮਰਨ ਵਾਲਾ ਉੱਥੇ ਸੀ, ਲਾਸ਼ਾਂ ਦੇ ਅੰਬਾਰ ਲੱਗ ਗਏ ਔਰ ਕਿਸੇ ਨੇ ਛੜ ਕੇ ਸਾਰੇ ਦੌੜੇ। ਤੇ ਉੱਥੇ ਜਾ ਕੇ ਉਸ ਸਟੇਟ ਜਿੱਥੇ ਸਭ ਤੋਂ ਜ਼ਿਆਦਾ ਮੌਤਾਂ ਯੂਪੀ 'ਚ ਹੋਈਆਂ, ਮੋਦੀ ਕਹੇ ਜੀ ਯੋਗੀ ਜੀ ਨੇ ਤਾਂ ਬੜਾ ਜ਼ਬਰਦਸਤ ਕੰਮ ਕੀਤਾ ਔਰ ਉਹ ਚੋਣਾਂ ਵੀ ਜਿੱਤ ਜਾਣ, ਕਿ ਜੀ ਦੇਖੋ ਕਿਆ। ਤੇ ਮੈਂ ਕਿਹਾ ਵੀ ਜਿੱਥੇ 43 ਲੱਖ ਲੋਕ ਮਰਿਆ ਕੁੰਭ ਦੇ ਵੇਲੇ, ਕਿੰਨੇ ਮਰ ਗਏ, ਕਿੰਨੀਆਂ ਸਟੈਂਪੀਡਸ ਹੋਈਆਂ, ਮੈਂ ਕਿਹਾ ਉੱਥੇ ਕੋਈ ਫਰਕ ਨਹੀਂ ਪੈਂਦਾ ਕਿਸੇ ਨੂੰ। ਉਹਨਾਂ ਨੇ ਜੇ ਇਵੇਂ ਨਾ ਹੁੰਦਾ ਤਾਂ 1000 ਸਾਲ ਜੁੱਤੀਆਂ ਨਾ ਖਾਂਦੇ ਹੁੰਦੇ। ਜਿਹੜਾ ਵੀ ਆਇਆ ਉੱਥੋਂ 50-100 ਗਡਰੀਆ ਇਕੱਠਾ ਕਰਕੇ ਅਫਗਾਨਿਸਤਾਨ 'ਚੋਂ ਨਿਕਲਦਾ ਸੀ, ਇਹਨਾਂ ਨੂੰ ਜਿਹੜਾ ਆਦਮਬੋ ਕਰਦੇ ਉੱਥੇ ਪਹੁੰਚ ਜਾਂਦਾ ਸੀ ਸੋਮਨਾਥ ਤੱਕ, ਜੁੱਤੀਆਂ ਮਾਰ ਕੇ ਲੁੱਟ ਲੱਟ ਕੇ ਲੈ ਜਾਂਦਾ ਸੀ। ਉਹਨਾਂ ਨੂੰ ਕੋਈ ਰੋਕਣ ਵਾਲਾ ਨਹੀਂ ਸੀ। ਉਹਨੂੰ ਵੀ ਕਹੀ ਜਾਂਦੇ ਸੀ ਕਿ ਦਿਲੀਸ਼ਵਰੋ ਈਸ਼ਵਰੋ, ਜਿਹੜਾ ਦਿੱਲੀ ਦੇ ਤਖਤ 'ਤੇ ਬਹਿ ਗਿਆ ਉਹੀ ਰਾਹ। ਮੈਂ ਕਿਹਾ ਕੋਈ ਫਰਕ ਨਹੀਂ ਪੈਣਾ। ਹੁਣ ਹਾਲਾਂ ਤੁਸੀਂ ਉਹਨਾਂ ਦਾ ਜਿਹੜਾ ਕਾਗਜ਼ੀ ਸ਼ੇਰ ਵਾਲਾ ਵਰਤਾਰਾ ਦੇਖਣਾ, ਤੇ ਉਹਦੇ 'ਚ ਉਹਨਾਂ ਦਾ ਇੰਡੀਆ ਆਈਜ਼ 40 ਨੇਸ਼ਨਸ ਫਾਰ ਐਕਸਪੋਰਟਸ ਐਮਿਡ ਟੈਰਿਫਸ। ਇੱਕ ਪਾਸੇ ਦਾ ਨਾਰਾ ਦੇ ਰਹੇ ਨੇ ਜੀ स्वदेशी, ਆਪਣੀਆਂ ਚੀਜ਼ਾਂ ਇਸਤੇਮਾਲ ਕਰੋ। ਭਾਈ ਗੱਲ ਆਪਣੀਆਂ ਚੀਜ਼ਾਂ ਜਾਂ ਦੂਜਿਆਂ ਦਾ ਨਹੀਂ ਹੈ। ਜਿਹੜੇ ਤੁਹਾਡੀ ਇਹਨਾਂ ਅਮਰੀਕਾ ਦਾ $120 ਬਿਲੀਅਨ ਤੁਹਾਡੇ ਕਾਫਰਸ ਦੇ ਵਿੱਚ ਆ ਰਿਹਾ ਸੀ, ਕਿੰਨਿਆਂ ਦੀ ਲੇਬਰ, ਕਿੰਨਿਆਂ ਨੂੰ ਕੰਮ, ਕਿੰਨਿਆਂ ਨੂੰ ਦੂਸਰਾ, ਉਹ ਚੀਜ਼ਾਂ ਤਾਂ ਇਹਨਾਂ ਦੀ ਮਾਰਕੀਟ ਰਹੀ ਸੀ। ਜਦੋਂ ਪ੍ਰੈਪਰੇਸ਼ਨ ਹੀ ਉੱਥੇ ਨਹੀਂ ਹੈ, स्वदेशी ਤਾਂ ਤੁਸੀਂ ਉਹ ਖਾਈ ਜਾਓ, ਉੱਥੇ ਬੈਠੇ ਗਊ ਮੂਤਰ ਪੀ ਜਾਓ, ਗੋਹਾ ਤੁਹਾਡੇ ਕੋਲ ਖਾਣ ਨੂੰ ਹੈਗਾ, ਪਰ ਹੋਰ ਉਸ ਤੋਂ ਇਲਾਵਾ ਤੁਹਾਡੇ ਕੋਲ ਕੀ ਹੈ, ਤੁਸੀਂ ਕੀ ਬਣਾਉਂਦੇ ਹੋ? ਬਿਲਕੁਲ। ਈਵਨ ਫ੍ਰਿਜ ਤੱਕ ਜਿਹੜੇ ਨੇ ਚਾਈਨਾ ਦੇ, ਛਤਰੀਆਂ ਤੱਕ ਆਪ ਹੀ ਖੁਦ ਇਹਨਾਂ ਦਾ, ਇਹ ਮੋਦੀ ਅਜੇ ਮਹੀਨਾ ਪਹਿਲਾਂ ਕਹਿ ਕੇ ਹਟਿਆ ਕਿ ਜੀ अब तो हमारे भगवान गणेश जी की आंखें भी छोटी छोटी हो गई, कहाँ से आ रहे हैं भगवान? ਤੁਹਾਡੇ ਤੋਂ ਤਾਂ ਤੁਹਾਡਾ ਭਗਵਾਨ ਨਹੀਂ ਬਣਿਆ, ਹੋਰ ਤੁਸੀਂ ਕੀ ਬਣਾਉਣਾ? ਪਰ ਇਹ ਕਹਿ ਰਹੇ ਨੇ ਜੀ ਅਸੀਂ 40 ਮੁਲਕ ਜਿਹੜੇ ਨੇ ਉਹ ਜ਼ੀਰੋ ਡਾਊਨ ਕੀਤੇ ਨੇ, ਜਿਨ੍ਹਾਂ ਦੇ ਵਿੱਚ ਯੂਕੇ, ਜਾਪਾਨ, ਟਰਕੀ, ਸਾਊਥ ਕੋਰੀਆ, ਇਹ ਸਾਰੇ ਜਿਹੜੇ ਨੇ। ਔਰ ਅਸੀਂ ਇਹ ਦੇਖ ਰਹੇ ਹਾਂ ਕਿ ਸਾਡੀ $10 ਬਿਲੀਅਨ ਦੀ ਜਿਹੜੀ ਟੈਕਸਟਾਈਲ ਇੰਡਸਟਰੀ ਹੈ, ਟੈਕਸਟਾਈਲ ਐਂਡ ਐਪਰਲ, ਉਹਦੀ ਮਾਰਕੀਟਿੰਗ ਹੋ ਸਕੇ। ਉਹ ਇੱਕ ਨੇ ਕਿਹਾ, ਉਹਨਾਂ ਦੇ ਐਕਸਪਰਟ ਨੇ, ਉਹਨਾਂ ਨੇ ਕਿਹਾ ਗੱਲ ਇਹ ਨਹੀਂ ਹੈ ਵੀ ਦੂਜੀ ਦੁਨੀਆ ਨਹੀਂ ਹੈ, ਪਰ ਪੈਸੇ ਕਿਹਨੇ ਦੇਣੇ ਨੇ? ਜਿਹੜੇ ਅਮਰੀਕਾ ਦੀ ਮਾਰਕੀਟ ਦੇ ਵਿੱਚ ਜਿਹੜੀ ਚੀਜ਼ ਅਸੀਂ ਮੂੰਹ ਮੰਗੇ ਦਿੰਦੇ ਸੀ, ਜਿਹੜਾ ਪ੍ਰਾਈਸ ਰੱਖਤਾ ਉਹ ਪੇ ਕਰਦਾ ਸੀ, ਉਹ ਕਹਿੰਦੇ ਅਫਰੀਕਾ ਵਾਲੇ ਦੇਣਗੇ ਜਿਹੜੇ ਇਹਨਾਂ ਤੋਂ ਵੀ ਭੁੱਖੇ ਨੰਗੇ ਨੇ, ਜਾਂ ਦੂਸਰਿਆਂ ਦੇ ਨਾਲ ਤੁਸੀਂ ਕਿਵੇਂ ਕੰਪੀਟ ਕਰੋਗੇ? ਪਰ ਇਹ ਜਿਹੜਾ ਇੱਕ ਪਾਸੇ ਸਿਆਸੀ ਲੋਕ ਲੱਗ ਗਏ ਨੇ ਜੀ, ਇਹ ਅਮਰੀਕਾ ਨੇ ਸਾਡੇ ਨਾਲ ਧੋਖਾ ਕੀਤਾ, ਸਾਨੂੰ ਯੂਜ਼ ਐਂਡ ਡੰਪ ਕੀਤਾ। ਇੱਕ ਉਹ MJ ਅਕਬਰ, ਇਹ ਪ੍ਰੋ ਇੰਦਰਾ ਗਾਂਧੀ ਰਿਹਾ, ਉਹ ਕਹਿੰਦਾ ਜੀ ਟਰੰਪ ਸੈਡ ਟੈਰਿਫ ਐਨ ਐਕਸਰਸਾਈਜ਼ ਇਨ ਪਾਵਰ ਬਟ ਵਿਲ ਵੀਕਨ ਅਮਰੀਕਾ, ਕਿ ਭਾਰਤ ਨਾਲ ਉਹ ਸੰਬੰਧ ਖਰਾਬ ਕਰਕੇ ਅਮਰੀਕਾ ਕਮਜ਼ੋਰ ਹੋ ਜਾਏਗਾ। ਔਰ ਈਵਨ RSS ਦਾ ਮੁਖੀ ਕਹਿ ਰਿਹਾ ਇੰਟਰਨੈਸ਼ਨਲ ਟ੍ਰੇਡ ਸ਼ੁੱਡ ਹੈਪਨ ਵੋਲੰਟੈਰਲੀ ਨਾਟ ਅੰਡਰ ਪ੍ਰੈਸ਼ਰ, ਸੇਜ਼ ਮੋਹਨ ਭਾਗਵਤ, ਕਿ ਜੀ ਇਹ ਕਿਹਨੇ ਕਿਹਦੇ ਨਾਲ ਟ੍ਰੇਡ ਕਰਨਾ ਹੈ, ਇਹ ਜਿਹੜੀ ਹੈ ਉਹ ਲੋਕ ਡਿਸਾਈਡ ਕਰਨ, ਨਾ ਕਿ ਸਰਕਾਰ ਦਾ ਦਬਾਅ। ਹੁਣ ਤੱਕ ਤੁਸੀਂ ਅਸੀਂ ਕੱਲ੍ਹ ਡਿਸਕਸ ਕੀਤਾ ਸੀ ਕਿ ਟਰੰਪ ਨੇ ਮੋਦੀ ਨੂੰ ਕਿਹਾ, ਜਦੋਂ ਇਹਨਾਂ ਦੇ ਜਹਾਜ਼ 6-7 ਡਿੱਗੇ ਔਰ ਉਹਨੂੰ ਲੱਗਾ ਵੀ ਇਹ ਨਿਊਕਲੀਅਰ ਨਾ ਹੋ ਜਾਏ, ਉਹਨੇ ਕਿਹਾ ਵੀ 24 ਘੰਟੇ ਦਾ ਟਾਈਮ ਦਿੰਦਾ, ਮੈਨੂੰ ਫੇਰ ਕਾਲ ਕਰੀ, ਸੀਜ਼ ਫਾਇਰ ਕਰੋ, ਨਹੀਂ ਤਾਂ ਮੈਂ ਐਸਾ ਟੈਰਿਫ ਲਾਵਾਂਗਾ ਕਿ ਯੂਰ ਹੈਡ ਵਿਲ ਸਪਿਨ, ਵੀ ਤੁਹਾਡਾ ਸਿਰ ਘੁੰਮ ਜਾਏਗਾ। ਕਹਿੰਦਾ ਇਟ ਟੁਕ ਓਨਲੀ 5 ਆਵਰਸ ਐਂਡ ਸਭ ਸਾਫ਼ ਹੋ ਗਿਆ। ਸੋ ਜਿਹੜੇ ਤੁਸੀਂ 5 ਘੰਟੇ 24 ਘੰਟੇ ਵੀ ਨਹੀਂ ਪੂਰੇ ਕੀਤੇ, ਇੱਕ ਤਾਂ ਹੁੰਦਾ ਨਾ 24ਵੇਂ ਘੰਟੇ 'ਚ, ਤੇ ਤੁਸੀਂ ਅਮਰੀਕਾ ਨੂੰ ਅੱਖਾਂ ਦਿਖਾ ਰਹੇ ਹੋ ਜੀ ਵੀ ਤੁਸੀਂ ਇਹ ਕਰ ਦਿਓਗੇ ਤਾਂ ਤੁਸੀਂ ਉਹ ਕਰ ਦਿਓਗੇ। ਉਹ ਠੀਕ ਹੈ ਵੀ ਉਨੀਆਂ ਛਾਲਾਂ ਛੁਲਾਂ ਤੁਸੀਂ ਮਾਰ ਲਓ ਆਪਣੇ ਲੋਕਾਂ ਨੂੰ ਕਰਨ ਲਈ, ਪਰ ਇਨ ਦਾ ਐਂਡ ਆਫ ਦਾ ਡੇ ਵੀ ਫੀਲ ਸੌਰੀ ਕਿ ਜਿਹੜਾ ਕਾਮਨ ਵਰਕਰ ਹੈ, ਮਜ਼ਦੂਰ ਹੈ, ਲੇਬਰ ਹੈ, ਜਿਹੜਾ ਵਿਚਾਰਾ ਆਪਣੀ ਕਿਰਤ ਕਰਕੇ ਆਪਣੇ ਟੱਬਰ ਪਾਲਦਾ ਸੀ, ਉਹਨਾਂ ਦੇ ਦਰਵਾਜ਼ੇ ਬੰਦ ਹੋ ਗਏ ਨੇ। ਸੋ ਇਹਨਾਂ ਨੂੰ ਕੀ ਫਰਕ ਪੈਂਦਾ?
ਇਹਨਾਂ ਦੇ ਤਾਂ ਪੁੱਤਰ ਔਰ ਧੀਆਂ ਤੇ ਦੂਜੇ ਤੀਜੇ ਬਾਹਰ ਬੈਠੇ ਨੇ, ਪੈਸੇ ਬਾਹਰਲੇ ਬੈਂਕਾਂ 'ਚੋਂ ਲੁੱਟ ਕੇ ਸੁੱਟ। ਔਰ ਜਿਹੜਾ ਇਹ ਵੀ ਹੁੰਦਾ ਕਿ ਜੀ ਦੇਖੋ ਸਾਡੀ ਇਕੋਨਮੀ ਇੰਨੀ ਹੋ ਗਈ, ਅਸੀਂ ਚੌਥੀ ਵੱਡੀ ਇਕਨੋਮਿਕਲ ਪਾਵਰ ਹੋ ਗਏ। ਅੱਜ ਇੱਕ ਉਹਨਾਂ ਦਾ ਇਕੋਨੋਮਿਸਟ ਕਹਿ ਰਿਹਾ ਸੀ ਕਿ ਵੀ ਆਲਮੋਸਟ 3/4 ਜਿਹੜੀ ਮਨੀ ਹੈ ਭਾਰਤ ਦੀ, ਉਹ 1% ਤੋਂ ਵੀ ਘੱਟ ਲੋਕਾਂ ਕੋਲ ਹੈ। ਔਰ ਇਹੀ ਅੰਬਾਨੀ ਅਡਾਨੀ ਇਹਨਾਂ ਨੇ ਰਜਾਏ ਨੇ। ਆਮ ਲੋਕ ਜਿਹੜੇ ਨੇ 99% 1/4 ਦੇ ਵਿੱਚ ਆ ਜਾਂਦੇ ਨੇ। ਔਰ ਉਹਨਾਂ 'ਚ ਵੀ ਉਹਨੇ ਕਿਹਾ ਜੀ 80 ਕਰੋੜ ਨੂੰ ਮੁਫਤ ਅਨਾਜ ਮਿਲਦਾ ਹੈ, ਹਾਲਾਂ 100 ਕਰੋੜ ਲੋਕ ਜਿਹੜਾ ਹੈ ਉਹ ਗਰੀਬੀ ਰੇਖਾ ਤੋਂ ਥੱਲੇ। ਹੁਣ ਇਸ ਸਾਰੇ ਦੇ ਵਿੱਚ ਲੱਖਾਂ ਉਹ ਵਰਕਰ ਜਿਹੜੇ ਟੈਕਸਟਾਈਲ ਇੰਡਸਟਰੀ 'ਚ, ਕੈਮੀਕਲਸ ਦੇ ਵਿੱਚ, ਜੁਐਲਰੀ ਦੇ ਵਿੱਚ ਕੰਮ ਕਰਨ ਵਾਲੇ ਨੇ, ਉਹ ਬੇਕਾਰ ਹੋਣਗੇ। ਔਰ ਬਹੁਤ ਤਬਾਹੀ ਦਾ ਮੰਜ਼ਰ ਜਿਹੜੇ ਉਹਨਾਂ ਦੇ ਸੀਰੀਅਸ ਲੋਕ ਨੇ ਉਹ ਸੱਚਮੁੱਚ ਦੀ ਘਬਰਾਹਟ 'ਚ ਨੇ ਕਿ ਵੀ ਇਹ ਜਿਹੜੇ ਨੇ ਲੋਕਾਂ ਨੂੰ ਸਵਦੇਸ਼ੀ ਕਰਕੇ ਜਿਹੜਾ ਹੈ ਉਹ ਭਰਮਾਉਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਉਹਨਾਂ ਨੇ ਕਿਹਾ ਵੀ ਇਹ ਸਾਡਾ ਬੇੜਾ ਇਹਨਾਂ ਨੇ ਗਰਕ ਕਰਤਾ ਹੈ ਵਨ ਸਾਈਡਡ ਲਾਈਨ ਲੈ ਕੇ। ਬਿਲਕੁਲ ਰਾਸਾ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਤੁਹਾਨੂੰ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।